जा चढ़िया सन 47 1900 उत्ते अग लगी थां थां पूतरे हलकाए कुत्ते लख विच लहू दे लिबड़े मखणा विच गुत्ते लख छुरियां सीने ला के राहां विच सुत्ते लख पुत्तर गए यतीम हो लख प्यो निखुत्ते लख मुर्दे रुल गए खेतरी जद मौत विगुत्ते पई लानत उस अंग्रेज़ नूं जिस दे बुत्ते हिंद अद विचकारों टुक्किया छलियां दी रुत्ते। 1947 ਵਿੱਚ ਜਿੱਥੇ ਲੱਖਾਂ ਹੀ ਪੰਜਾਬੀਆਂ ਦੀ ਵੱਟ ਟੁੱਕ ਮਜ਼ਹਬ ਦੇ ਨਾਮ ਉੱਪਰ ਹੋਈ, ਉੱਥੇ ਹਜ਼ਾਰਾਂ ਗੁਰਦੁਆਰਿਆਂ ਮੰਦਰ ਤੇ ਮਸੀਤਾਂ ਵਿੱਚ ਬੈਠੇ ਈਮਾਨ ਵੀ ਕਮਜ਼ੋਰ ਨਜ਼ਰ ਆਏ। ਤੇ ਹੁਣ ਇਹ ਇਤਿਹਾਸਕ ਅਸਥਾਨਾਂ ਦੀ ਇਮਾਰਤਾਂ ਹੀ ਸਿਰਫ ਕਮਜ਼ੋਰ ਨਹੀਂ, ਬਲਕਿ ਇਹਨਾਂ ਦਾ ਇਤਿਹਾਸ ਵੀ ਕਿਤਾਬਾਂ ਵਿੱਚੋਂ ਨੋਚ ਕੇ ਰੱਦੀ ਬਣ ਚੁੱਕਿਆ ਹੈ। ਪਰ ਇਹਨਾਂ ਇਤਿਹਾਸਕ ਅਸਥਾਨਾਂ ਵਿੱਚ ਮੌਜੂਦ ਹਰ ਇੱਕ ਕੰਧ ਵਿੱਚ, ਹਰ ਇੱਕ ਇੱਟ ਦੇ ਹਰ ਇੱਕ ਜ਼ਰਰੇ ਵਿੱਚ ਵੱਖਰਾ ਹੀ ਇਤਿਹਾਸ ਛੁਪਿਆ ਹੈ। ਤੇ ਇਸ ਇਤਿਹਾਸ ਵਿੱਚ ਇੱਕ ਵਾਰੀ ਫਿਰ ਰੰਗ ਭਰਨ ਵਾਸਤੇ ਪੰਜਾਬੀ ਲਹਿਰ ਦੀ ਟੀਮ ਅੱਜ ਪਹੁੰਚੀ ਹੈ ਪਿੰਡ ਕਾਨਾਨੋ, ਜਿੱਥੇ ਮੌਜੂਦ ਇਹ ਗੁਰਦੁਆਰਾ ਪਿਛਲੇ 71 ਵਰ੍ਹਿਆਂ ਦੇ ਦੁੱਖ ਸਿਤਮ ਦੀ ਦਾਸਤਾਨ ਬਿਆਨ ਕਰ ਰਿਹਾ ਹੈ। ਇਹ ਪਾਵਨ ਅਸਥਾਨ ਲਾਹੌਰ ਫਿਰੋਜ਼ਪੁਰ ਰੋਡ ਉੱਤੇ ਕਾਨਾਨੋ ਨਾਮੀ ਕਸਬੇ ਵਿੱਚ ਹੈ। ਇਸ ਦਾ ਇਤਿਹਾਸ ਬਾਬਾ ਜਮੀਅਤ ਸਿੰਘ ਜੀ ਨਾਲ ਜੋੜਿਆ ਜਾਂਦਾ ਹੈ। ਇਹ ਗੁਰਦੁਆਰਾ ਸਾਹਿਬ ਦੀ ਇਮਾਰਤ 1885 ਦੇ ਵਿੱਚ ਬਣਨ ਦੀ ਸਬੂਤ ਮਿਲਦੇ ਹਨ। ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਅਤੇ 3 ਮੰਜ਼ਲਾ ਦੱਸੀ ਜਾਂਦੀ ਹੈ। ਇਸ ਦੇ ਹੀ ਸਾਹਮਣੇ 2 ਮੰਜ਼ਲਾ ਲੰਗਰ ਹਾਲ ਦੇ ਬਾਕਿਆਤ ਵੀ ਦੇਖਣ ਨੂੰ ਮਿਲਦੇ ਹਨ ਔਰ ਆਸੇ-ਪਾਸੇ ਡਿੱਗੀਆਂ ਹੋਈਆਂ ਇਮਾਰਤਾਂ ਇਹ ਦੱਸਦੇ ਹਨ ਕਿ ਇੱਥੇ ਸੰਗਤਾਂ ਦੇ ਠਹਿਰਨ ਵਾਸਤੇ ਕਮਰੇ ਵੀ ਮੌਜੂਦ ਸਨ। ਕਮਾਲ ਦੀ ਗੱਲ ਇਹ ਹੈ ਕਿ ਇਸ ਗੁਰਦੁਆਰੇ ਦੇ ਨਾਮ ਉੱਪਰ ਲਗਭਗ 500 ਕਮਾਊ ਜ਼ਮੀਨ ਅਤੇ ਕਾਫੀ ਹੱਟੀਆਂ ਵੀ ਮੌਜੂਦ ਹਨ। ਇਸ ਦੇ ਬਾਵਜੂਦ ਇਹ ਗੁਰਦੁਆਰਾ ਸਾਹਿਬ ਇੱਕ ਉਜੜਿਆ ਹੋਇਆ ਨਗਰ ਦਿਸਦਾ ਹੈ। ਉਮੀਦ ਹੈ, ਆਸ ਹੈ ਤੇ ਅਰਦਾਸ ਹੈ ਕਿ ਚੀਖਦੀ ਹੋਈ ਇਹ ਇਮਾਰਤ ਦੀ ਆਵਾਜ਼ ਇੱਕ ਨਾ ਇੱਕ ਦਿਨ ਜ਼ਰੂਰ ਸੁਣੀ ਜਾਏਗੀ।